बहुत बुरा सौंदा इन्हें सानू नहीं सौंद रहा उस्ताद जी उठा के और किते और भेजो और यार उधर मैं भेजे उधर पक्खा सड़ गया उधरले कमरे दा उस्ताद जी एड़ा भी कंप्रेसर सड़े यार नु भेजो ओए स्नैप तो इंजा ओए सीडी प्लेयर च नाम गरम कीते होंदे ये बकवास करके डाल रही ओए खिंच के कुत्ता कंच मारिया ना भाई नु जागदा पे ओनु मार लो ओए स्नैप तू इंजा जे या फैसला थोड़ा पीछे हो यार ट्राई कर रात ही ओ खैर बेटा तेरे लिए तो खैर ही है ਸਾਡੇ ਲਈ ਤਾਂ ਦਿਲ ਚੜਾਤਾ ਤੂੰ ਅੱਲਾ ਓਏ ਲੈ ਐਡਾ ਕਿਹੜਾ ਹੁੰਦਾ ਵੀ ਜਿਹੜਾ ਗੱਲ ਕਰਕੇ ਵੀ ਉੱਥੇ ਦੇ ਖਰਾਟੇ ਕੰਟੀਨਿਊ ਕਰ ਰੱਖ ਲਾ ਤੇਰੇ उस्ताद जी ये ਖਰਾਟੇ ਮਾਰਦਾ ਮਾਰਦਾ ਰੁਕਿਆ ਗੱਲ ਕਰਕੇ ਤੇ ਅੱਧੇ ਸਕਿੰਟ ਚ ਫਿਰ ਉੱਥੇ ਖਰਾਟੇ ਐਡੀ ਖਰਾਟੇ ਦੀ ਕੰਟੀਨਿਊਟੀ ਤੇਰੀ उस्ताद जी नु डिनर लवाओ ਓ ਯਾਰ ਇਹ ਤੇ ਸਹੀ ਐਵੇਂ ਡਰਾਮੇ ਕਰਦਾ ਪਿਆ ਬੰਦੇ ਨੂੰ ਸੌਣ ਤੋਂ ਬਾਅਦ ਖਰਾਟੇ ਮਾਰਦਾ ਬੰਦਾ ਇਹ ਖਰਾਟੇ ਮਾਰਨ ਤੋਂ ਬਾਅਦ ਸੌਂਦਾ ਸਾਡਾ ਵੀ ਬੇੜਾ ਕਰ ਕੀਤਾ ਵਾ ਇਹਨੇ ਪਤਾ ਨਹੀਂ ਸੌਣਾ ਕਿ ਓਏ ਓਏ ਸਨੈਪ ਤੂੰ ਇੰਜਾ ਓਏ ਕੰਮ ਵਾਲੀ ਨੇ ਫਾਇਰ ਕੱਢੇ ਹੁੰਦੇ ਨਹੀਂ ਤੂੰ ਕਹੇ ਬੇਟਾ ਤੂੰ ਇੰਨਾ ਤਮੀਜ਼ ਦੇ ਦਾਇਰੇ 'ਚ ਮੋਟਰਸਾਈਕਲ ਘੁਮਾਈ ਹੁੰਦੀ उस्ताद मुंह इधर कर ਓਏ ਫੈਸਲ मोबाइल 'ਚ ਬਾਂਦਰ ਕਿਲੇ ਵਾਲੀ ਗੇਮ ਇੰਸਟਾਲ ਕੀਤੀ यार तुम सुनते नहीं पे की गल भाई यार की मसला वा ਯਾਰ ਤੂੰ ਭਾਈ ਉਦੋਂ ਦਾ ਤੂੰ ਸੌਣ ਦਿੱਤਾ ਕਿ यार खुदा दा वास्ता जी यार ਯਾਰ ਤੇਰੇ ਖਰਾਟੇ ਸੌਣ ਦੇਣ उस्ताद जी ਕਿ तो ऊपरले कमरे में चले जाओ यार ਬੇਟਾ ਤੂੰ ਹੈਂਡ ਫ੍ਰੀ ਲਾ ਕੇ ਸੌ ਜਾ ਤੂੰ ਖਰਾਟੇ ਕੋ ਮਾਰ यार जी यार एडी कड़ी यार जुगताबाजी चढ़ी है यार तू चुप साइलेंट हो जा वरना मैं फिर टेठा लाइन डाल दूंगा ਤੇਰੇ ਕੱਲੇ ਲਾਗੇ ਸੌਂ ਕੇ ਲੱਗਦਾ ਜੀਟੀਐਸ ਸੁੱਤੇ ਨੇ ਸਾਨੂੰ ਕਹਿੰਦਾ ਤੁਸੀਂ ਸੌਣ ਨਹੀਂ ਦਿੰਦੇ ਆਹ ਕਸਮ ਸੋ ਭਾਈ ਹਾਲ ਤੋਬਾ ਯਾਰ ਬਸ ਦਾ ਹਾਲ ਤੂੰ ਤਾਂ ਕਬਰਸਤਾਨ ਵਿੱਚ ਸੁੱਤਾ ਹੋਵੇਂ ਤੇ ਸਵੇਰ ਨੂੰ ਉੱਠੇ ਤੇ ਸਾਰੀਆਂ ਕਬਰਾਂ ਪਰੇ ਨੁੱਕਰ ਚ ਹੋਣ ਇੱਕੋ ਜਿਹੀਆਂ ਅੱਛਾ ਤੂੰ ਸੌਂਦਾ ਇੱਕ ਸਕਿੰਟ ਦੇ ਵਿੱਚ ਹੀ ਓਏ ਉਹ ਵਾਗਾਂ ਵਾਲਾ ਵੈਸਪਾ ਹੁੰਦਾ ਓਏ ਬਸ ਕਰ ਦੇ ਮੈਨੂੰ 7 ਉੱਠ ਵੀ ਪਿਆ ਓਏ ਫਰੀਦ ਓਏ ਨਸੀਬੋ ਲਾਲ ਕਰਨ ਵਾਲਾ ਥੱਪੜ ਹੁੰਦਾ ਯਾਰ ਮੇਰੇ ਓਏ ਥੱਪੜ ਮਾਰ ਕੇ ਮੂੰਹ ਨਸੀਬੋ ਲਾਲ ਕਰਤਾ ਮੈਂ ਬੇਟਾ ਮੈਂ ਨੀਂਦ ਚ ਵੀ ਤੇਰੀ ਸਲਾਹ ਕਰਾਂਗਾ ਫਰੀਦ ਅਕਰਮ ਦਾਸ ਦੀ ਗੁੱਤ ਹੁੰਦੀ ਏ ਓਏ ਨਰਮ ਦਿਲ ਡਾਕੂ ਹੁੰਦਾ ਓਏ ਫਰੀਦ ਕੋਡੂ ਸਾਹਿਬ ਨੂੰ ਦੇਖਣ ਲੈ ਆਏ ਕੀਤਾ ਹੁੰਦੇ ਓਏ ਮੇਰੀ ਅੱਖਾਂ ਪਤਾ ਲਈ ਕਿ ਤੂੰ ਯਕੀਨਨ ਮੂੰਹ ਤੈਨੂੰ ਕੀਤਾ ਹੁੰਦਾ ਅਸੈਂਬਲੀ ਦੇ ਸਪੀਕਰ ਦੀ ਤਾਰ ਲੱਥੀ ਹੁੰਦੀ ਓਏ ਅਸੈਂਬਲੀ ਦੇ ਜਨਾਬੇ ਸਪੀਕਰ ਦੀ ਇੱਕੋ ਵਧਾਈ ਹੁੰਦੀ ਓਏ ਹਾਂਜੀ ਅਸੈਂਬਲੀ ਦੇ ਸਪੀਕਰ 'ਚ ਕੁਆਲੀ ਲਾਈ ਹੁੰਦੀ ਹੈ ਫੈਸਲ ਹੋਣਾ ਐਡਾ ਛੋਟਾ ਘਰ ਆ ਹਾਂਜੀ ਇਹਨਾਂ ਦੇ ਘਰ ਸ਼ਾਦੀ ਵਿਆਹ ਤੇ ਸਾਊਂਡ ਸਿਸਟਮ ਤੇ ਨਹੀਂ ਲਾਉਂਦੇ ਹਾਂਜੀ ਹੈਂਡ ਫ੍ਰੀ ਲਾ ਕੇ ਆਵਾਜ਼ ਖੋਲ ਦਿੰਦੇ ਤੇ ਫੇਰ ਨਾਲ ਦੇ ਘਰੋਂ ਆਵਾਜ਼ ਆਉਂਦੀ ਯਾਰ ਆਵਾਜ਼ ਹੌਲੀ ਕਰੋ ਅਸੀਂ ਗੱਲ ਕਰਨੀ ਸਹੀ ਗੱਲ ਹਾਂ ਬੰਦਾ ਗਲੀ ਚੋਂ ਲੰਘਣ ਡਿਆ ਉਹਨੂੰ ਹਿਚਕੀ ਲੱਗੀ ਤੇ ਕਹਿੰਦੇ ਜ਼ਲਜ਼ਲਾ ਆ ਗਿਆ ਜ਼ਲਜ਼ਲਾ ਇੱਕ ਬੰਦੇ ਨੇ ਨਿੱਛ ਮਾਰੀ ਤੇ ਸਾਰਾ ਟੱਬਰ ਨੇ ਕਿਹਾ ਮੰਨੀਆਂ ਲਾ ਲੋ ਮੀਂਹ ਪੈਣ ਲੱਗ ਐਡਾ ਛੋਟਾ ਘਰ ਛੋਟਾ ਘਰ ਹੈ ਸਹੀ ਗੱਲ ਹੈ ਇਹਨਾਂ ਦੇ ਘਰ ਦੇ ਆ ਕੇ ਕਾਂ ਬਹਿੰਦਾ ਨਾ ਤੇ ਕਾਂ ਇਹਨਾਂ ਨੂੰ ਕਹਿੰਦਾ ਬਈ ਯਾਰ ਟੈਨਸ਼ਨ ਲੈਣਾ ਮੈਂ ਪਰਾਉਣੇ ਵਾਲਾ ਨਹੀਂ ਗਾ ਇਹਨਾਂ ਛੋਟਾ ਘਰ ਆ ਜਿਹੜੀ ਆਟੇ ਵਾਲੀ ਕਣਕ ਵਾਲੀ ਨਹੀਂ ਹੁੰਦੀ ਬੜੀ ਡਰਮੀ ਪੜੋਲਾ ਉਹ ਕੈਪਟਨ ਦੀ ਡੱਬੀ ਦਾ ਉੱਤੋਂ ਢੱਕਣ ਲਾ ਕੇ ਰੱਖੀ ਇੱਥੇ वो कर ਕੋਠੇ ਦੇ ਨਾ 5 ਸੀਸੀ ਦਾ ਟੀਕਾ ਟੰਗਿਆ ਉਹਦੇ ਚ ਪਾਣੀ ਭਰਦੇ ਸਾਰੀ ਦਿਹਾੜੀ ਟੈਂਕੀ ਨਹੀਂ ਮਿਲੀ ਹੁੰਦੀ ਤੂੰ ਇਹ ਥੁੱਕ ਸਿੱਟ ਕੇ ਕੰਟਰੋਲ ਸੈੱਟ ਕੀਤਾ ਹੁੰਦਾ ਵਿਹੜੇ 'ਚ ਤਰਪਾਲ ਪਾਈ ਦੀ ਹੈ ਨਾ ਪਹਿਲੇ ਤਰਪਾਲ ਪਾਈ ਦੀ ਸੀ ਹਾਂਜੀ ਹੁਣ ਮਾਸਕ ਰੱਖਿਆ ਉੱਤੇ ਹਾਂਜੀ ਇਹਨਾਂ ਨੇ ਬੈਲ ਲਵਾਈ ਤੇ ਘਰ ਦੇ ਸਮੇਂ ਤੇ ਬਾਹਰ ਕੋ ਡੀਜੇ ਵੱਟ ਆਇਆ जी ਯਾਰ ਤੁਸੀਂ ਬਹੁਤ ਸੋਹਣੇ ਯਾਰ ਉਸਤਾਦ ਜੀ ਤੁਸੀਂ ਇੰਜ ਜਿਵੇਂ ਨਕਸ਼ੇ ਕਦਮ ਤੇ ਚੱਲ ਕੇ ਮੌਜ ਆਈ 3-4 ਵਾਰੀ ਮੌਜ ਆਈ ਆ ਤੇਰੀ ਸਹੀ ਵੀ ਹੋ ਜਾਂਦੀ ਆ
ਤੂੰ ਇਹਨੇ ਕਾਪੀ ਵਾਂਗੂ ਸਫ਼ਰ ਤੈਅ ਕੀਤਾ ਉਹਨੇ। ਓਹੋ ਕੈਚਅਪ ਨਾਲ ਧੋਖੇ ਖਾਦੇ ਹੁੰਦੇ। ਬੁਲੇਟ ਨਾਲ ਪੈਂਡਾ ਕੱਟਿਆ ਹੁੰਦਾ। ਉਸਤਾਦ ਜੀ ਤੁਸੀਂ ਇੰਜ ਜਿਵੇਂ ਦੋ ਬੰਦੇ ਫੜ ਕੇ ਚੁੱਪ ਵੱਟੀ ਹੁੰਦੀ। ਮੈਂ ਕਹਿੰਦਾ ਉਸਤਾਦ ਜੀ ਬਲੇਡ ਤੇ ਜੁਗਦਾ ਕਰੋ, ਬਲੇਡ ਤੇ ਭਾਈ ਨਾ ਫਰੀਦ ਇੱਕ ਸ਼ਾਪਰ ਦਿਨ ਚ ਮਨਜ਼ੂਰੀ ਲਈ ਹੁੰਦੀ। ਫਰੀਦ ਇੱਕ ਦਿਨ ਰੋਡ ਕ੍ਰਾਸ ਕਰ ਰਿਹਾ ਜ਼ੈਬਰਾ ਕ੍ਰਾਸਿੰਗ ਤੇ ਇਹਦਾ ਭਰਾ ਕਹਿੰਦਾ ਕਿੱਥੇ ਆ? ਕਹਿੰਦਾ ਮੈਂ ਚੌਥੇ ਕਾਲੇ ਤੇ। ਉਸਤਾਦ ਜੀ ਤੁਸੀਂ ਇੰਜ ਜਿਵੇਂ ਬੋਰੀ 'ਚ ਲੱਸੀ ਪਾਈ ਹੁੰਦੀ। ਤੇ ਤੂੰ ਇਹਨੇ ਥੁੱਕ ਦੇ ਬੁਲਬੁਲੇ ਬਣਾ ਵੇਚੇ ਹੁੰਦੇ। ਵਜ਼ੀਰੇ ਖਜ਼ਾਨਾ ਤੇ ਕਰਜ਼ਾ ਚੜਿਆ ਭਾਈ ਫੈਸਲ ਮੁਗਲ ਅਕਬਰ ਬਾਦਸ਼ਾਹ ਦੀ ਲੜੀ ਚੋਂ। ਹੈਂ? ਅਕਬਰ ਬਾਦਸ਼ਾਹ ਦੀ ਲੜੀ ਲੜੀ ਲੁੜੀ ਦਾ ਨਹੀਂ ਮੈਨੂੰ ਪਤਾ, ਅਸੀਂ ਨਹੀਂ ਲੜਦੇ ਲੁੜਦੇ। ਫੈਸਲ ਤੂੰ ਇੰਜ ਜਿਵੇਂ ਟਰੰਪ ਨਾਲ ਮੰਗ ਪਤਾ ਕਿਹੜਾ। ਓਏ ਤੂੰ ਵੀ ਐਨਾ ਬਲਡੋਜ਼ਰ ਦੀ ਆਵਾਜ਼ ਚੱਕ ਰਹੀ ਹੁੰਦੀ। ਓਏ ਤੂੰ ਇੰਜ ਦੋ ਬੂਠਿਆਂ ਨਾਲ ਪੈਰ ਹੁੰਦਾ। ਬੜੀ ਦੇਰ ਬਾਅਦ ਨੀਂਦ ਟੁੱਟੀ ਹੋਈ। ਉਹ ਝੂਠੇ ਨੂੰ ਹਾਰ ਪਏ ਹੁੰਦੇ। ਸੱਚੇ ਨੂੰ ਛਿੱਤਰ ਪਏ ਹੁੰਦੇ। ਤੂੰ ਇੰਜ ਜਿਵੇਂ ਤੂੰ ਪਤਾ ਨਹੀਂ ਕਿ ਇੰਜ ਇਹਦਾ ਭਰਾ ਤਕਾਫ ਉੱਠੇ ਨੇ ਬਾਹਰ ਫਾਇਰਿੰਗ ਕੀਤੀ ਤੇ ਪੁਲਿਸ ਵਾਲਿਆਂ ਨੇ ਥਾਣੇ ਲੈ ਗਏ। 7 ਦਿਨ ਉੱਥੇ ਰਹਿ ਗਏ। 37 ਦਿਨ ਦਾ ਤਕਾਫ। ਫੈਸਲ ਭਾਈ ਤੂੰ ਇੰਜ ਵੱਖੀ ਵਾਲੀ ਜੇਬ 'ਚ ਮਜ਼ਦਾ ਪਾਇਆ ਹੁੰਦਾ ਹੀ। ਓਏ ਨਾਲੇ ਪਾਣੀ ਨਾਲ ਘੁੰਡ ਚੁੱਕਿਆ ਹੁੰਦਾ ਹੀ। ਓਏ ਕੇਲੇ ਨਾਲ ਕਤਲ ਕੀਤਾ ਹੁੰਦਾ ਹੀ। ਉਹ ਧੋਤੀ ਪਾ ਕੇ ਬਾਸਕਟਬਾਲ ਖੇਲਿਆ ਹੁੰਦੇ। ਓਏ ਇੱਟ ਨਾਲ ਸ਼ੇਪ ਕੀਤੀ ਹੁੰਦੀ ਓਏ। ਜੱਪ ਮਾਰ ਕੇ ਥੱਲੇ ਆਇਆ ਤੇ ਬਾਲ ਤੇ ਧੋਤੀ ਦੋਵੇਂ ਚੀਜ਼ਾਂ ਉੱਤੇ ਰਹਿ ਗਈ ਹੈ। ਚੈਨ ਨੂੰ ਸੈਨੀਟਾਈਜ਼ਰ ਤੇ ਤੰਗ। ਓਏ ਆਸਨਾਨ ਨੇ ਮੌਤ ਦੇ ਖੂਹ 'ਚ ਬਲਡੋਜ਼ਰ ਚਲਾਇਆ ਤੇ ਉਹ ਸਾਰਾ ਇੰਜ ਵਿਛਾ ਕੇ ਰੱਖਤਾ। ਓਏ ਬੁੱਢੇ ਬੰਦੇ ਦਾ ਫੀਡਰ ਹੁੰਦਾ। ਓਏ ਹੋਏ ਹੋਏ ਮੁੱਕਾ ਨਹੀਂ ਆਈਦਾ। ਓਏ ਜਵਾਨ ਬੰਦੇ ਦਾ ਬੀੜ ਹੁੰਦਾ। ਓਏ ਕੁੱਬ ਨਾਲ ਬਜਰੀ ਕੁੱਟੀ ਹੁੰਦੀ ਓਏ। ਕਿਵੇਂ ਨਾ ਉਹ ਬੜਾ ਪੁੱਠਾ ਫੜ ਕੇ ਨਾ ਬੰਦਾ ਉਹ ਬਿਮਾਰ ਬਣ ਗਿਆ। ਓਏ ਉਹ ਦੀ ਲੱਤ ਦਾ ਕੁਰਮਣ ਬਣਾਇਆ ਹੁੰਦਾ। ਇਹਦਾ ਭਰਾ ਵੀ ਇੱਕ ਕੋਬਾ ਸੀ। ਮੈਂ ਕਿਹਾ ਇਹ ਕੀ ਕਹਿੰਦਾ? ਇਹ ਸਾਡੇ ਘਰ ਦੀ ਐਲਬੋ। ਮੈਂ ਕਿਹਾ ਤੂੰ ਟੀਵੀ ਰੱਖਣਾ ਉੱਤੇ। ਔਰ ਰੈਂਚ ਨਾਲ ਹਾਲਾਤ ਟੈਡ ਕੀਤੇ ਹੁੰਦੇ। ਓਏ ਇਹਨਾਂ ਦਾ ਇੱਕ ਭਰਾ ਓਏ ਓਏ ਭਾਈ ਓਏ ਨੀਂਦ ਆ ਗਈ। ਉਹ ਵੀਲ ਚੇਅਰ ਵਾਲਾ ਜੈਕੀ ਚੈਨ ਹੁੰਦਾ। ਓਏ ਬੁਰਜ ਖਲੀਫਾ ਨਾਲ ਪੀਸ ਪਾਈ ਹੁੰਦੀ ਓਏ। ਓਏ ਬੁਰਜ ਖਲੀਫਾ ਨੇ ਕੰਨ ਸਾਫ਼ ਕੀਤਾ ਹੁੰਦਾ। ਓਏ ਬੁਰਜ ਖਲੀਫਾ ਨਾਲ ਦੰਦ ਸਾਫ਼ ਕੀਤੇ ਹੁੰਦੇ। ਓਏ ਬੁਰਜ ਖਲੀਫਾ ਨੇ ਸੁਰਮਾ ਪਾਇਆ ਹੁੰਦਾ ਹੀ ਹੈ। ਓਏ ਸਟੈਨ ਦਿਲ ਚੋਂ ਮੈਲ ਕੱਢਣ ਵਾਲੀ ਤੀਲੀ ਹੁੰਦੀ ਹੈ। ਓਏ ਚਮਚੇ ਨਾਲ ਮਸਲਾ ਹੱਲ ਕੀਤਾ ਹੁੰਦਾ। ਓਏ ਪਈਏ ਲਾ ਕੇ ਗੱਲ ਟੋਰੀ ਹੁੰਦੀ। ਉਹ ਤੀਲੀ 'ਚ ਸਬਕ ਓਏ ਰੇਸ ਦੇ ਕੇ ਕਾਰੋਬਾਰ ਚਲਾਇਆ ਹੁੰਦਾ। ਉਹ ਪਤੀਲੀ 'ਚ ਸਬਕ ਪਕਾਇਆ ਹੁੰਦਾ ਹੀ। ਉਸਤਾਦ ਜੀ ਤੁਸੀਂ ਇੰਜ ਜਿਵੇਂ ਵੀਲ ਮਛਲੀ ਦੇ ਉੱਤੇ ਕੁਰਸੀ ਰੱਖ ਕੇ ਸਫ਼ਰ ਕੀਤਾ ਹੁੰਦਾ। ਵੀਲ ਮਛਲੀ ਵੇਲ ਮਛਲੀ ਕਹਿ ਰਿਹਾ। ਵਹੀਲ ਮੁਰਾਦ। ਉਹ 86 ਸਾਲਾਂ ਯੰਗ ਹੁੰਦੀ ਹੈ। ਓਏ ਸ਼ੋਰ ਪਾ ਕੇ ਦਿਲ ਦਾ ਇਲਾਜ ਕੀਤਾ ਜੀ। ਓਏ ਆਲੂ ਨਾਲ ਸ਼ੋਰ ਪਾ ਕੇ ਆਂਡੀ ਵਰਤਾਈ ਹੁੰਦੀ ਹੈ। ਓਏ ਨਹਿਰ 'ਚ ਬਰਾਤ ਆਈ ਲੈ ਬਿਟੇ ਰੋਜੀ ਹੋਰ ਪਾ ਕੇ ਆਂਡੀ ਵਰਤਾਈ। ਓਏ ਉਹ ਪੈਪ ਨਹੀਂ ਹੁੰਦਾ ਬੋਤਲਾਂ ਵਾਲਾ। ਹਾਂ ਉਹਨੂੰ ਸ਼ੋਰੇ 'ਚ ਡਬੋ ਕੇ ਨਾ ਬਰੂਲੇ ਬਣਾਏ ਹੁੰਦੇ ਤੇ। ਓਏ ਜੈਕੀ ਚੈਨ ਨੂੰ ਰੇੜੀ 'ਚ ਪਾ ਕੇ ਮੰਗਿਆ ਹੁੰਦਾ। ਓਏ ਅਸਮਾਨ ਓਏ ਜੈਕੀ ਚੰਨ ਚੰਨ ਚੜਾਇਆ ਹੁੰਦਾ ਜੀ। ਓਏ ਟਰੰਪ ਨੇ ਕਸ਼ਫ ਵਾਲਿਆਂ ਕੋ ਪੈਸੇ ਲਏ ਹੁੰਦੀ। ਉਹ ਬੇਦ ਵਾਲਾ ਟਰੰਪ ਹੁੰਦਾ ਹੀ ਹੈ। ਓਏ ਕਬੂਤਰ ਦੇ ਟਰੰਪ ਕੱਟੇ ਹੁੰਦੇ। ਕੀ ਟਰੰਪ ਬਸ ਯਾਰ ਉਸਤਾਦ ਜੀ ਸੋ ਗਏ ਹੁਣ।